ਸ਼ੁਰੂ ਕਰਦਾ ਰੱਬ ਸੱਚੇ ਦੇ ਸੋਹਣੇ ਤੇ ਬਾਬਰਕਤ ਨਾਂ ਨਾਲ, ਜਿਹੜਾ ਬੜਾ ਰਹਿਮਾਨ ਤੇ ਬੜਾ ਰਹੀਮ ਏ। ਪੰਜਾਬੀ ਰੰਗ ਵੱਲੋਂ ਪੇਸ਼ੇ ਖਿਦਮਤ ਏ ਸੀਰਤੁਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੇ ਮਬਨੀ ਕਿਤਾਬ ਸੱਚੀ ਸਰਕਾਰ। ਇਸ ਕਿਤਾਬ ਨੂੰ ਲਿਖਣ ਵਾਲੇ ਨੇ ਅਬਦੁਲ ਕਰੀਮ ਸਮਰ ਤੇ ਆਵਾਜ਼ ਅਜਮਲ ਸਿਕੰਦਰੀ ਦੀ। ਲਿਖਾਰੀ ਦਾ ਹਜ਼ੂਰ ਦੀ ਬਾਰਗਾਹ ਵਿੱਚ ਨਜ਼ਰਾਨਾ। ਮੁਹੱਬਤ ਜ਼ਾਬਤੇ ਨਹੀਂ ਵੇਖਦੀ ਤੇ ਇਸ਼ਕ ਜ਼ਾਤ ਨਹੀਂ ਪੁੱਛਦਾ। ਅਜ਼ਮਤਾਂ ਨੂੰ ਪਰਖਣ ਵਾਸਤੇ ਇਨਸਾਨ ਦੀ ਨਜ਼ਰ ਹੋਣੀ ਚਾਹੀਦੀ ਏ। ਪਰ ਮੈਂ ਤੇ ਮਿਸਰ ਦੀ ਮਾਈ ਵਾਂਗੋਂ ਸੂਤਰ ਦੀ ਅੱਟੀ ਲੈ ਕੇ ਯੂਸਫ ਦੇ ਖਰੀਦਦਾਰਾਂ ਵਿੱਚ ਨਾਮ ਲਿਖਾਇਆ ਏ, ਕਿਉਂ ਜੋ ਜ਼ਰਰੇ ਨੂੰ ਵੀ ਸੂਰਜ ਨਾਲ ਇੱਕ ਨਿਸਬਤ ਹੁੰਦੀ ਏ। ਮੈਂ ਇਸ ਕਿਤਾਬ ਵਿੱਚ ਰਸੂਲੁੱਲਾਹ ਦੀ ਸੀਰਤ ਦੇ ਉਹ ਪਹਿਲੂ ਪੇਸ਼ ਕੀਤੇ ਨੇ ਜਿਨ੍ਹਾਂ ਵਿੱਚੋਂ ਹਜ਼ੂਰ ਪਾਕ ਦੇ ਇਖਲਾਕ, ਮਿਹਰ, ਮੁਹੱਬਤ ਤੇ ਰਹਿਤ ਬਹਿਤ ਤੇ ਰੋਸ਼ਨੀ ਪੈਂਦੀ ਏ। ਨਾਲੇ ਜਿਹਾਦ ਤੇ ਤਬਲੀਗ ਦਾ ਸਬਕ ਮਿਲਦਾ ਹੈ। ਰਸੂਲੁੱਲਾਹ ਦੀ ਜ਼ਿੰਦਗੀ ਤੇ ਦੂਜੀਆਂ ਉੱਚੀਆਂ ਤੇ ਇਲਮੀ ਜ਼ੁਬਾਨਾਂ ਵਿੱਚ ਬੇਅੰਤ ਕਿਤਾਬਾਂ ਮਿਲਦੀਆਂ ਨੇ, ਪਰ ਮੈਂ ਨਿਮਾਣੀ ਪੰਜਾਬੀ ਵਿੱਚ ਸੀਰਤ ਦੇ ਫੁੱਲ ਚੁਣੇ ਨੇ ਤਾਂ ਜੋ ਪੰਜਾਬ ਦੇ ਬਾਗ ਵੀ ਉਹਨਾਂ ਦੀ ਖੁਸ਼ਬੂ ਨਾਲ ਮਹਿਕਣ। ਕਿਹਦੀ ਮਜਾਲ ਹੈ ਜੋ ਕਾਇਨਾਤ ਦੇ ਵਾਲੀ ਤੇ ਲੌਲਾਕ ਦੇ ਮਾਲਕ ਦੀ ਸੀਰਤ ਲਿਖਣ ਦਾ ਹੱਕ ਪੂਰਾ ਕਰ ਸਕੇ। ਪਰ ਕਮਲੀ ਵਾਲੇ ਦੇ ਕਰਮ ਤੇ ਰੱਬ ਦੀ ਤੌਫੀਕ ਨਾਲ ਇਹ ਕੰਮ ਤੋੜ ਚੜਿਆ। ਇੱਕ ਆਜਜ਼ ਤੇ ਮਸਕੀਨ ਬੰਦਾ ਹਜ਼ੂਰ ਪਾਕ ਦੇ ਦਰਬਾਰ ਵਿੱਚ ਖੁਲੂਸ, ਮੁਹੱਬਤ ਤੇ ਅਕੀਦਤ ਦੇ ਫੁੱਲ ਲੈ ਕੇ ਆਇਆ ਹੈ। ਪਹਿਲਾ ਬਾਬ ਅਰਬ ਦਾ ਦੇਸ਼ ਸਾਰੀ ਦੁਨੀਆ ਤੇ ਮਸ਼ਹੂਰ ਹੈ। ਇਹਦਿਆਂ ਥੱਲਾਂ ਤੇ ਰੇਗਿਸਤਾਨਾਂ ਵਿੱਚ ਰੇਤ ਦੇ ਜ਼ਰਰੇ ਤਾਰੇ ਬਣ ਕੇ ਚਮਕਾ ਮਾਰਦੇ ਨੇ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਇੱਥੇ ਹੋਈ ਤੇ ਰਹਿਮਤ ਦੇ ਫਰਿਸ਼ਤੇ ਨੂਰ ਦੇ ਰੋਸ਼ਨ ਤਬਕ ਲੈ ਕੇ ਨਾਜ਼ਲ ਹੁੰਦੇ ਰਹੇ। ਹੁਣ ਤੀਕਰ ਰੱਬ ਦੀਆਂ ਰਹਿਮਤਾਂ ਕਮਲੀ ਵਾਲੇ ਦੀ ਤੁਫੈਲ ਇੱਥੇ ਵਸਦੀਆਂ ਨੇ। ਵੇਖਣ ਵਾਲਾ ਇਸ ਧਰਤੀ ਦੇ ਥੱਲਾਂ ਤੇ ਬਰ-ਬਰ ਉਜਾੜਾਂ ਵਿੱਚ ਅੱਗ ਦੇ ਵਰੌਲੇ ਵੇਖ ਕੇ ਸੋਚਦਾ ਏ ਭਈ ਇਸ ਬਿਆਬਾਨ ਤੇ ਬੰਜਰ ਪਹਾੜਾਂ ਵਿੱਚ ਕਿਹੜੀ ਜੰਨਤ ਲੁਕੀ ਹੋਈ ਏ, ਜਿਹਦੇ ਲਈ ਸਾਰੀ ਦੁਨੀਆ ਦੇ ਮੁਸਲਮਾਨ ਇਸ ਮੁਲਕ ਵੱਲ ਖਿੱਚੇ ਹੁੰਦੇ ਨੇ। ਅਚਰਜ ਗੱਲ ਇਹ ਏ ਭਈ ਇਸ ਖਿੱਤੇ ਵਿੱਚ ਔੜ ਲੱਗੀ ਰਹਿੰਦੀ ਏ ਤੇ ਪਾਣੀ ਦੀ ਇੱਥੇ ਇੰਨੀ ਥੋੜ ਏ, ਬਾਜ਼ੇ ਵੇਲੇ ਜੀਉਣਾ ਔਖਾ ਹੋ ਜਾਂਦਾ ਏ। ਇੱਥੇ ਜਦੋਂ ਗਰਮੀ ਪੈਂਦੀ ਏ, ਚਿੜੀਆਂ ਦੇ ਬੋਟ ਆਲਣਿਆਂ ਵਿੱਚੋਂ ਡਿੱਗ ਪੈਂਦੇ ਨੇ। ਹਰ ਪਾਸੇ ਲੂਆਂ ਚਲਦੀਆਂ ਨੇ। ਜਖੜਾਂ ਨਾਲ ਰੇਤ ਦੇ ਜ਼ਰਰੇ ਉੱਡ ਕੇ ਪਹਾੜ ਬਣ ਜਾਂਦੇ ਨੇ। ਕਿੱਕਰ ਤੇ ਖਜੂਰ ਤੋਂ ਸਿਵਾ ਇੱਥੇ ਨਾ ਰੁੱਖ ਨਾ ਹਰਿਆਵਲ। ਕਿਤੇ ਕਿਤੇ ਸਾਗਰ ਦੇ ਕੰਢੇ ਤੇ ਕੁਝ ਹਰਿਆਵਲ ਤੇ ਜ਼ਿੰਦਗੀ ਦੇ ਨਿਸ਼ਾਨ ਮਿਲ ਜਾਂਦੇ ਨੇ। ਇਸ ਮੁਲਕ ਵਿੱਚ ਦਿਸਣ ਵਾਲੇ ਕਬੀਲੇ ਉੱਥੇ ਹੀ ਤੰਬੂ ਤਾਣ ਕੇ ਡੇਰੇ ਲਾ ਲੈਂਦੇ ਨੇ ਜਿੱਥੇ ਪਾਣੀ ਦਾ ਕੋਈ ਸੋਮਾ ਮਿਲ ਜਾਏ। ਇਹਨਾਂ ਕਬੀਲਿਆਂ ਦੇ ਜੀਵਨ ਦਾ ਸਾਰਾ ਦਾਰੋ ਮਦਾਰ ਮੀਂਹ ਤੇ ਰਹਿੰਦਾ ਹੈ। ਜੇ ਵੇਲੇ ਸਿਰ 4 ਕਣੀਆਂ ਪੈ ਗਈਆਂ ਤੇ ਜੰਗਲ ਵਿੱਚ ਮੰਗਲ ਹੋ ਗਿਆ, ਨਹੀਂ ਤੇ ਉਡੀਕ ਵਿੱਚ ਹੀ ਵੇਲਾ ਲੰਘ ਗਿਆ। ਅਰਬ ਦਾ ਟਾਪੂ ਜੱਗ ਦੀ ਧੁਨੀ ਕਹਾਉਂਦਾ ਹੈ। ਇਹ ਏਸ਼ੀਆ ਦਾ ਦੱਖਣੀ ਹਿੱਸਾ ਹੈ ਤੇ ਸ਼ਕਲ ਵਿੱਚ ਮੁਸਤਤੀਲ ਹੈ। ਪਹਾੜ ਵੱਲੋਂ ਤੰਗ ਤੇ ਦੱਖਣ ਵੱਲੋਂ ਚੌੜਾ। ਇਹਦੇ ਚੜ੍ਹਦੇ ਦਾ ਫਾਰਸ ਦੀ ਖਲੀਜ ਤੇ ਓਮਾਨ ਦਾ ਸਮੁੰਦਰ ਹੈ। ਲਹਿੰਦੇ ਵੱਲ ਕੁਲਜ਼ਮ, ਉੱਤਰ ਵੱਲ ਸ਼ਾਮ ਦਾ ਮੁਲਕ ਤੇ ਹਿਠਾੜ ਵੱਲ ਹਿੰਦ ਦਾ ਸਾਗਰ ਹੈ। ਇਸ ਖਿੱਤੇ ਦਾ ਰਕਬਾ 12 ਲੱਖ ਮੁਰੱਬਾ ਮੀਲ ਹੈ। ਇਹ ਟਾਪੂ ਦੁਨੀਆ ਨਾਲੋਂ ਵੱਖਰਾ ਹੈ। ਇਹਦੇ ਆਲੇ ਦੁਆਲੇ ਪਾਣੀ ਤੇ ਅੰਦਰ ਰੇਤ ਦੇ ਸਮੁੰਦਰ ਨੇ। ਇੱਥੋਂ ਦੇ ਵਸਣ ਵਾਲੇ ਕਬੀਲਿਆਂ ਵਿੱਚੋਂ ਬਹੁਤੇ ਲੋਕੀ ਸ਼ਾਇਰ, ਬਹਾਦਰ, ਸਖੀ ਤੇ ਆਸ਼ਕ ਹੁੰਦੇ ਨੇ। ਸੋਚਿਆ ਜਾਏ ਤੇ ਦੁਨੀਆ ਦੇ ਬੇਕਾਰਾਂ ਜੋਗੇ ਇਹੋ ਹੀ ਕੰਮ ਰਹਿ ਜਾਂਦੇ ਨੇ। ਇਲਮ ਉਹ ਜੋਹਰ ਏ ਜਿਹਦੇ ਹਾਸਲ ਕੀਤਿਆਂ ਇਨਸਾਨ ਆਦਮੀ ਬਣਦਾ ਏ। ਮੈਂ ਜਿਹੜੇ ਜ਼ਮਾਨੇ ਦਾ ਜ਼ਿਕਰ ਕਰਨ ਲੱਗਾ, ਉਸ ਵੇਲੇ ਅਰਬ ਦੀ ਸਾਰੀ ਆਬਾਦੀ ਅਨਪੜ੍ਹ ਜਹਿਲ ਸੀ। ਉਸ ਵੇਲੇ ਸ਼ਾਇਰ ਆਪਣੇ ਕਬੀਲੇ ਦੇ ਕਸੀਦੇ ਪੜ੍ਹਦੇ ਤੇ ਬਹਾਦਰ ਨਗੂਣੀਆਂ ਤੇ ਨਿਕਮੀਆਂ ਜਿਹੀਆਂ ਗੱਲਾਂ ਤੋਂ ਖੇੜ ਪੈਂਦੇ। ਜਿੱਦਾਂ ਅੰਤ ਲੜਾਈ ਹੁੰਦੀ ਤੇ ਫਿਰ ਇਹ ਲੜਾਈ ਸਦੀਆਂ ਤੇ ਨਸਲਾਂ ਤੋੜੀ ਚੱਲਦੀ ਰਹਿੰਦੀ। ਸ਼ਰਾਬ, ਜੂਆ, ਚੋਰੀ ਤੇ ਦੂਜੇ ਐਬ ਸਾਰੇ ਅਰਬ ਦੀ ਰੀਤ ਬਣ ਗਏ ਸਨ। ਅਮੀਰਾਂ ਬਖਤਾਵਰਾਂ ਦੇ ਕਸੀਦੇ ਲਿਖੇ ਜਾਂਦੇ ਤੇ ਘਰਾਂ ਵਿੱਚ ਔਰਤਾਂ ਦੇ ਅੱਜੜ ਗੋਲੀਆਂ ਤੇ ਬਾਂਦੀਆਂ ਬਣਾ ਕੇ ਰੱਖੇ ਜਾਂਦੇ। ਆਪਣੀਆਂ ਵਡਿਆਈਆਂ ਤੇ ਦੂਸਰੇ ਕਬੀਲਿਆਂ ਦੀਆਂ ਬੁਰਾਈਆਂ ਕਰਦੇ। ਆਦਮੀ ਦਾ ਗੁਲਾਮ ਸੀ। ਧੀ ਜੰਮ ਪੈਂਦੀ ਤੇ ਬਿਗਾਨਾ ਧਨ ਜਾਣ ਕੇ ਜਿਉਂਦੀ ਨੂੰ ਦੱਬ ਦਿੰਦੇ। ਬੁੱਤ ਪ੍ਰਸਤੀ ਤੇ ਸ਼ਿਰਕ ਉਹਨਾਂ ਦਾ ਮਜ਼ਹਬ ਸੀ। ਕਾਬੇ ਵਿੱਚ ਸੈਂਕੜੇ ਬੁੱਤ ਰੱਖੇ ਹੋਏ ਸਨ ਜਿਨ੍ਹਾਂ ਦੀ ਇਬਾਦਤ ਕੀਤੀ ਜਾਂਦੀ ਸੀ। ਪਰ ਇਹਨਾਂ ਐਬਾਂ ਦੇ ਨਾਲ ਇਹਨਾਂ ਲੋਕਾਂ ਵਿੱਚ ਆਣ, ਅਣਖ, ਗੈਰਤ, ਬਹਾਦਰੀ ਤੇ ਸਖਾਵਤ ਵੀ ਬੜੀ ਸੀ।
ਇਹ ਤਲਵਾਰ ਦੇ ਧਨੀ ਤੇ ਦਿਲ ਦੇ ਗਨੀ ਸਨ। ਜਿਹੜਾ ਇੱਕ ਵਾਰੀ ਪਨਾਹ ਵਿੱਚ ਆ ਜਾਵੇ, ਭਾਵੇਂ ਉਹ ਕਿੱਡਾ ਹੀ ਦੁਸ਼ਮਣ ਹੋਵੇ, ਉਹਦੀ ਹਿਫਾਜ਼ਤ ਕੀਤੀ ਜਾਂਦੀ ਤੇ ਮਹਿਮਾਨ ਦੀ ਪੂਰੀ ਖਿਦਮਤ ਆਦਰ ਕੀਤੀ ਜਾਂਦੀ ਸੀ। ਇਹ ਸੀ ਉਹ ਮੁਲਕ ਜਿਸ ਨੂੰ ਅੱਲਾਹ ਤਾਲਾ ਦੀ ਹਿਕਮਤ ਨੇ ਇਸਲਾਮ ਦਾ ਪਹਿਲਾ ਗਹਿਵਾਰਾ ਬਣਨ ਲਈ ਚੁਣਿਆ, ਤੇ ਇਹ ਸੀ ਉਹ ਕੌਮ ਜਿਹਨੂੰ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਬਾਰਕ ਹੱਥੋਂ ਇੱਕ ਨਵਾਂ ਆਲਮਗੀਰ ਇਨਕਲਾਬ ਲਿਆਉਣ ਵਾਸਤੇ ਮਬਊਸ ਕੀਤਾ ਗਿਆ। ਰੱਬ ਦੇ ਹੁਕਮ ਨਾਲ ਇਸ ਮੁਲਕ ਦੀ ਰੇਤ ਦੇ ਜ਼ਰਿਆਂ ਵਿੱਚ ਬਿਜਲੀਆਂ ਭਰ ਦਿੱਤੀਆਂ ਤੇ ਉਹ ਇਨਕਲਾਬ ਆਇਆ ਜਿਹਨੇ ਸਾਰੀ ਦੁਨੀਆ ਦੇ ਨਿਜ਼ਾਮ ਤੇ ਕਾਨੂੰਨ ਬਦਲ ਦਿੱਤੇ। ਮੱਕਾ ਸ਼ਰੀਫ। ਮੱਕਾ ਜਿਹਦਾ ਨਾਂ ਬੱਕਾ ਸੀ, ਉਹ ਇਸ ਲਈ ਕਿ ਜਦੋਂ ਕੋਈ ਬਾਦਸ਼ਾਹ ਜਾਂ ਹਾਕਮ ਮੱਕੇ ਸ਼ਰੀਫ ਦੀ ਬੇਹੁਰਮਤੀ ਕਰਦਾ ਤੇ ਬਰਬਾਦ ਹੋ ਜਾਂਦਾ। ਬੱਕਾ ਦੇ ਮੈਨੀ ਗਰਦਨ ਤੋੜ ਦੇਣਾ ਏ। ਸਮੁੰਦਰੋਂ ਕੋਈ 40 ਕੋਹ ਦੂਰ ਦੁਨੀਆ ਦੇ ਨਕਸ਼ੇ ਉੱਤੇ 21 ਅਰਜ਼ ਬਲਦ ਪਹਾੜ ਤੇ 40 ਤੂਲ ਬਲਦ ਚੜ੍ਹਦੇ ਵੱਲ ਆਬਾਦ ਏ। ਸਮੁੰਦਰ ਨਾਲੋਂ 400 ਫੁੱਟ ਉੱਚਾ, ਤੇ ਕੁਰਾਨ ਪਾਕ ਵਿੱਚ ਇਰਸ਼ਾਦ ਏ, ਇੰਨਾ ਅਵਲਾ ਬੈਤਿਮ ਵੁਦਿਆ ਲਿੰਨਾਸ ਲੱਜ਼ੀ ਬਿਬੱਕਾਤਿਮ ਮੁਬਾਰਕਨ ਵ ਹੁਦਨ ਲਿਲ ਆਲਮੀਨ। ਇਹ ਲੋਕਾਂ ਵਾਸਤੇ ਰੱਬ ਦਾ ਪਹਿਲਾ ਬਰਕਤਾਂ ਵਾਲਾ ਘਰ ਏ, ਨਾਲੇ ਹਦਾਇਤ ਦੇਣ ਵਾਲਾ ਏ। ਨਬੀਆਂ ਦਾ ਖਾਨਦਾਨ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਸ਼ਜਰਾ ਰੱਬ ਦੀ ਕੁਦਰਤ ਦਾ ਇੱਕ ਸੋਹਣਾ ਤੇ ਅਜੀਬ ਨਕਸ਼ਾ ਏ। ਹਜ਼ਰਤ ਆਦਮ ਤੋਂ ਲੈ ਕੇ ਹਜ਼ੂਰ ਖਤਮੁਲ ਮੁਰਸਲੀਨ ਤੀਕਰ ਕਿੰਨੀਆਂ ਪੀੜ੍ਹੀਆਂ ਵਜੂਦ ਵਿੱਚ ਆਈਆਂ, ਉਹਦਾ ਇਲਮ ਤੇ ਰੱਬ ਦੀ ਜ਼ਾਤ ਨੂੰ ਹੋ ਸਕਦਾ ਏ। ਪਰ ਤਾਰੀਖ ਤੇ ਹਸਬ ਨਸਬ ਦੇ ਆਲਮਾਂ ਨੇ ਬੜੀ ਮਿਹਨਤ ਨਾਲ ਜਿਹੜਾ ਸ਼ਜਰਾ ਬਣਾਇਆ, ਇਹ ਮਦੀਨੇ ਦੇ ਕੁਤਬਖਾਨੇ ਵਿੱਚ ਮਹਿਫੂਜ਼ ਏ, ਜਿਹਦਾ ਇਹ ਖੁਲਾਸਾ ਏ। ਹਜ਼ਰਤ ਆਦਮ ਤੇ ਹਵਾ। ਕੁਰਾਨ ਪਾਕ ਦੇ ਲਫ਼ਜ਼ਾਂ ਵਿੱਚ ਇੰਨੀ ਜਾਇਲੁਨ ਫਿਲ ਅਰਦ ਖਲੀਫਾ, ਰੱਬ ਦੀ ਹਿਕਮਤ ਨਾਲ ਆਪ ਦੀ ਤਖਲੀਕ ਹੋਈ। ਫਿਰ ਜੰਨਤ ਵਿੱਚੋਂ ਜ਼ਮੀਨ ਤੇ ਉਤਾਰੇ ਗਏ ਤੇ ਆਪ ਤੇ 21 ਸਹੀਫੇ ਨਾਜ਼ਲ ਹੋਏ। 1000 ਵਰੇ ਉਮਰ ਪਾਈ ਤੇ ਆਪ ਦਾ ਵਿਸਾਲ ਜੁਮਾ ਵਾਲੇ ਦਿਨ ਹੋਇਆ। ਹਜ਼ਰਤ ਸ਼ੀਸ ਅਲੈਹਿਸਲਾਮ। ਜਦੋਂ ਹਜ਼ਰਤ ਆਦਮ ਦੀ 220 ਵਰੇ ਉਮਰ ਸੀ ਤੇ ਆਪ ਪੈਦਾ ਹੋਏ। ਆਪ ਨੂੰ ਹਜ਼ਰਤ ਆਦਮ ਨੇ ਆਪਣਾ ਖਲੀਫਾ ਮੁਕਰਰ ਕੀਤਾ। ਆਪ ਦੀ ਉਮਰ 950 ਵਰੇ ਹੋਈ। ਹਜ਼ਰਤ ਇਦਰੀਸ ਅਲੈਹਿਸਲਾਮ। ਆਪ ਤੇ 30 ਸਹੀਫੇ ਨਾਜ਼ਲ ਹੋਏ। ਆਪ ਨੇ 350 ਵਰੇ ਉਮਰ ਪਾਈ ਤੇ ਆਪ ਨੇ ਸਭ ਤੋਂ ਪਹਿਲਾਂ ਕਲਮ ਵਰਤਣ ਦਾ ਢੰਗ ਦੱਸਿਆ। ਹਜ਼ਰਤ ਨੂਹ ਅਲੈਹਿਸਲਾਮ। ਆਪ ਨੂੰ ਆਦਮੇ ਸਾਨੀ ਕਿਹਾ ਜਾਂਦਾ ਹੈ। ਆਪ 950 ਵਰੇ ਤਬਲੀਗ ਕਰਦੇ ਰਹੇ। ਜਦੋਂ ਨਾਫਰਮਾਨ ਲੋਕ ਈਮਾਨ ਨਾ ਲਿਆਏ ਤੇ ਪਾਣੀ ਦਾ ਤੂਫਾਨ ਆਇਆ। ਜਨਾਬੇ ਸਾਮ। ਆਪ ਦੀ 7ਵੀਂ ਪੁਸ਼ਤ ਵਿੱਚੋਂ ਹਜ਼ਰਤ ਹੂਦ ਤੇ 9ਵੀਂ ਪੁਸ਼ਤ ਵਿੱਚੋਂ ਹਜ਼ਰਤ ਸਾਲੇਹ ਅਲੈਹਿਸਲਾਮ ਪੈਗੰਬਰ ਹੋਏ। ਜਨਾਬੇ ਆਬਰ। ਆਪ ਦੀ 7ਵੀਂ ਪੁਸ਼ਤ ਵਿੱਚੋਂ ਮਲਕਾ ਸਬਾ ਹਜ਼ਰਤ ਸੁਲੇਮਾਨ ਦੀ ਜ਼ੌਜਾ ਸੀ। ਜਨਾਬੇ ਨਾਮੂਰ। ਆਪ ਦੀ ਪੋਤਰੀ ਜਨਾਬਾ ਸਾਇਰਾ ਸੀ, ਜਿਨ੍ਹਾਂ ਦਾ ਨਿਕਾਹ ਹਜ਼ਰਤ ਇਬਰਾਹੀਮ ਅਲੈਹਿਸਲਾਮ ਨਾਲ ਹੋਇਆ। ਜਨਾਬੇ ਆਜ਼ਰ। ਆਪ ਦੇ ਪੋਤਰੇ ਹਜ਼ਰਤ ਲੂਤ ਅਲੈਹਿਸਲਾਮ ਸਨ। ਹਜ਼ਰਤ ਇਬਰਾਹੀਮ ਖਲੀਲੁੱਲਾਹ। ਆਪ ਤੇ 20 ਸਹੀਫੇ ਨਾਜ਼ਲ ਹੋਏ। ਆਪ ਦੀ ਉਮਰ 120 ਵਰੇ ਸੀ। ਹਜ਼ਰਤ ਇਸਮਾਈਲ ਜ਼ਬੀਉੱਲਾ। ਆਪ ਦੀ ਉਮਰ 130 ਵਰੇ। ਆਪ ਦੇ 12 ਪੁੱਤਰ ਸਨ ਤੇ ਬਿਸਮਾ ਆਪ ਦੀ ਧੀ ਸੀ। ਹਜ਼ਰਤ ਅਯੂਬ ਜ਼ੁਲਕਿਫਲ ਤੇ ਇਸਮਾਈਲ ਸਾਨੀ ਆਪ ਦੀ ਔਲਾਦ ਸਨ। ਅਦਨਾਨ ਕੁਰੈਸ਼ ਦੇ ਜਾਦੀ। ਮਜ਼ਰ ਆਪ ਦੀ ਆਲ ਵਿੱਚੋਂ ਹਜ਼ਰਤ ਹਲੀਮਾ ਸਾਦੀਆ ਸਨ। ਮੁਜ਼ਰ ਆਪ ਦੀ ਆਲ ਵਿੱਚੋਂ ਹਜ਼ਰਤ ਹਲੀਮਾ ਸਾਦੀਆ ਸਨ। ਖੁਜ਼ੈਮਾ ਆਪ ਦੀ ਔਲਾਦ ਵਿੱਚੋਂ ਹਜ਼ਰਤ ਜ਼ੈਨਬ ਬਿਨ ਹਜਸ਼ ਸਨ। ਨਸਰ ਬਿਨ ਕਨਾਨਾ ਕੁਰੈਸ਼ ਦੇ ਜਾਦੀ। ਕੁਲਾਬ ਆਪ ਦੀ ਔਲਾਦ ਵਿੱਚੋਂ ਹਜ਼ਰਤ ਆਮਨਾ ਹਜ਼ੂਰ ਪਾਕ ਦੀ ਵਾਲਦਾ। ਹਾਸ਼ਮ ਆਪ ਦੀ ਪੋਤਰੀ ਹਜ਼ਰਤ ਉਮੇ ਹਾਨੀ। ਅਬਦੁਲ ਮੁਤਲਬ ਨਾਮ ਸ਼ੇਬਾ। ਹਜ਼ਰਤ ਅਬੂ ਹਰੈਰਾ ਰਜ਼ੀ ਅੱਲਾਹ ਤਾਲਾ ਅਨਹੁ ਦੀ ਰਵਾਇਤ ਹੈ, ਜਦੋਂ ਰੱਬ ਨੇ ਹਜ਼ਰਤ ਆਦਮ ਨੂੰ ਪੈਦਾ ਕੀਤਾ ਤੇ ਹਜ਼ਰਤ ਆਦਮ ਨੇ ਇੱਕ ਨੂਰ ਵੇਖਿਆ। ਅੱਲਾਹ ਤਾਲਾ ਦੇ ਹਜ਼ੂਰ ਅਰਜ਼ ਕੀਤੀ, ਇਹ ਨੂਰ ਕਿਹਦਾ ਏ? ਅੱਲਾਹ ਨੇ ਫਰਮਾਇਆ, ਇਹ ਆਪ ਦੇ ਬੇਟੇ ਆਮਦ ਦਾ ਨੂਰ ਏ। ਇਹ ਸਭ ਤੋਂ ਪਹਿਲਾਂ ਤੇ ਆਖਰੀ ਮੁਰਸਲ ਨੇ। ਇਹ ਕਿਆਮਤ ਦੇ ਦਿਹਾੜੇ ਸ਼ਫਾਅਤ ਕਰਨਗੇ। ਹਜ਼ਰਤ ਆਦਮ ਦੀ ਔਲਾਦ ਵਿੱਚੋਂ ਹਜ਼ਰਤ ਇਬਰਾਹੀਮ ਨੂੰ ਪੈਗੰਬਰੀ ਦਿੱਤੀ ਗਈ ਤੇ ਖਲੀਲੁੱਲਾਹ ਖੁਦਾ ਦਾ ਹੁਕਮ ਮੰਨ ਕੇ ਆਪਣੇ ਪੁੱਤਰ ਇਸਮਾਈਲ ਤੇ ਬੀਵੀ ਹਜ਼ਰਤ ਹਾਜਰਾ ਨੂੰ ਲੈ ਕੇ ਮੱਕੇ ਵਿੱਚ ਆ ਆਬਾਦ ਹੋਏ। ਦੋਵੇਂ ਪਿਓ ਤੇ ਪੁੱਤਰ ਰੱਬ ਦੇ ਨੇਕ ਤੇ ਚੋਣਵੇਂ ਬੰਦੇ ਸਨ।
ਉਹਨਾਂ ਰੱਬ ਦੇ ਹੁਕਮ ਨਾਲ ਕਾਬੇ ਦੀ ਚਾਰ ਦੀਵਾਰੀ ਬਣਾਈ। ਦੁਨੀਆ ਦੇ ਖਿੱਤੇ ਤੇ ਇਹ ਅੱਲਾਹ ਪਾਕ ਦਾ ਪਹਿਲਾ ਘਰ ਸੀ। ਇਸ ਘਰ ਦੀ ਨਾ ਛੱਤ ਸੀ ਨਾ ਦਹਿਲੀਜ਼। ਇਸ ਪਾਕ ਘਰ ਦੀ ਮੁਹੱਬਤ ਤੇ ਬਰਕਤ ਲੋਕਾਂ ਨੂੰ ਦੂਰੋਂ ਦੂਰੋਂ ਇਬਾਦਤ ਵਾਸਤੇ ਖਿੱਚ ਲਿਆਈ। ਇੱਥੇ ਨੇਕ ਲੋਕਾਂ ਦੀ ਛੋਟੀ ਜਿਹੀ ਵੱਸੋਂ ਪੈ ਗਈ। ਉਸ ਵੇਲੇ ਉਹ ਲੋਕ ਇਮਾਰਤਾਂ ਨਹੀਂ ਸਨ ਬਣਾਉਂਦੇ, ਤੰਬੂ ਤਾਣ ਕੇ ਗੁਜ਼ਾਰਾ ਕਰ ਲੈਂਦੇ ਸਨ। ਹਜ਼ਰਤ ਇਬਰਾਹੀਮ ਅਲੈਹਿਸਲਾਮ ਦੀਆਂ 60 ਪੀੜ੍ਹੀਆਂ ਗੁਜ਼ਰੀਆਂ ਤੇ ਹਜ਼ਰਤ ਇਸਮਾਈਲ ਦੀ 12 ਪੁੱਤਰਾਂ ਦੀ ਆਲ ਔਲਾਦ ਸਾਰੇ ਅਰਬ ਵਿੱਚ ਵੱਧੀ ਫੁੱਲੀ। ਇਸੇ ਵਿੱਚੋਂ ਕੁਰੈਸ਼ ਦਾ ਖਾਨਵਾਦਾ ਸੀ। ਕੁਰੈਸ਼ ਦੀ ਨਸਲ ਵਿੱਚੋਂ ਹਾਸ਼ਮ ਬੜਾ ਦਾਨਸ਼ਮੰਦ ਤੇ ਸਿਆਣਾ ਸੀ। ਹਾਸ਼ਮ ਨੇ ਜਵਾਨੀ ਵਿੱਚ ਸ਼ਾਮ ਦਾ ਸਫ਼ਰ ਕੀਤਾ। ਜਦੋਂ ਯਸਰਬ ਪਹੁੰਚੇ ਤੇ ਬਨੂ ਨਜਾਰ ਦੀ ਇੱਕ ਮੁਟਿਆਰ ਬੀਬੀ ਸਲਮਾ ਨਾਲ ਨਿਕਾਹ ਹੋ ਗਿਆ। ਹਾਸ਼ਮ ਨੂੰ ਰੱਬ ਨੇ ਪੁੱਤਰ ਦਿੱਤਾ ਜਿਹਦਾ ਨਾਮ ਅਬਦੁਲ ਮੁਤਲਿਬ ਸੀ। ਜ਼ਮਜ਼ਮ ਦਾ ਚਸ਼ਮਾ। ਖਾਨਾ ਕਾਬਾ ਦੇ ਚੜ੍ਹਦੇ ਪਾਸੇ ਮੁਤਾਫ ਦੇ ਕੋਨੇ ਕੋਲ ਕੁਦਰਤੀ ਪਾਣੀ ਦਾ ਚਸ਼ਮਾ ਹੈ। ਇਹ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਇੱਕ ਪਾਕ ਤੇ ਮਾਸੂਮ ਬੱਚੇ ਦੀ ਪਿਆਸ ਬੁਝਾਉਣ ਵਾਸਤੇ ਅੱਲਾ ਨੇ ਜਾਰੀ ਕੀਤਾ ਸੀ। ਇਹ ਹਜ਼ਰਤ ਇਸਮਾਈਲ ਦੀਆਂ ਅੱਡੀਆਂ ਦੀ ਰਗੜ ਨਾਲ ਸੋਮਾ ਫੁੱਟਿਆ ਸੀ। ਹਜ਼ਰਤ ਇਬਨ ਅਬਾਸ ਦੀ ਰਵਾਇਤ ਹੈ ਭਈ ਹਜ਼ਰਤ ਜਿਬਰਾਈਲ ਦੇ ਪਰ ਮਾਰਨ ਨਾਲ ਜਾਰੀ ਹੋਇਆ ਸੀ। ਹਜ਼ਰਤ ਇਬਰਾਹੀਮ ਦੀਆਂ 3 ਬੀਵੀਆਂ ਸਨ। ਪਹਿਲੀ ਦਾ ਨਾਮ ਸਾਇਰਾ ਸੀ। ਇਹ ਸਾਮੀ ਨਸਲ ਵਿੱਚੋਂ ਸਨ। ਇਹਨਾਂ ਦੀ ਕੁੱਖੋਂ ਹਜ਼ਰਤ ਇਸਹਾਕ ਪੈਦਾ ਹੋਏ। ਇਹਨਾਂ ਦੀ ਇੱਕ ਸ਼ਾਖ ਇਸਰਾਈਲ ਹੈ ਜਿਨ੍ਹਾਂ ਦੀ ਔਲਾਦ ਯਹੂਦੀ ਤੇ ਜਿਨ੍ਹਾਂ ਦਾ ਇੱਕ ਕਬੀਲਾ ਅਫਗਾਨ ਨੇ। ਤੇ ਖਲੀਲੁੱਲਾ ਦੀ ਦੂਸਰੀ ਬੀਵੀ ਦਾ ਨਾਮ ਹਾਜਰਾ ਸੀ। ਇਹ ਨਿਕਾਹ ਤੋਂ ਪਹਿਲਾਂ ਸਾਇਰਾ ਦੀ ਖਾਦਮਾ ਸੀ। ਇਹਨਾਂ ਦੀ ਔਲਾਦ ਹਜ਼ਰਤ ਇਸਮਾਈਲ ਸਨ। ਹਜ਼ਰਤ ਇਬਰਾਹੀਮ ਅੱਲਾਹ ਤਾਲਾ ਦੇ ਹੁਕਮ ਨਾਲ ਮੱਕੇ ਵਿੱਚ ਵਸਾਇਆ ਸੀ। ਆਪ ਆਪਣੀ ਬੀਵੀ ਤੇ ਹਜ਼ਰਤ ਇਸਮਾਈਲ ਨੂੰ ਅੱਲਾਹ ਦੇ ਆਸਰੇ ਛੱਡ ਗਏ ਸਨ। ਕਾਬੇ ਵਾਲੀ ਥਾਂ ਤੇ ਜਦੋਂ ਖਜੂਰਾਂ ਤੇ ਪਾਣੀ ਮੁੱਕ ਗਿਆ ਤੇ ਮਾਂ ਪੁੱਤਰ ਦੋਵੇਂ ਭੁੱਖੇ ਤਰਹਾਏ। ਉਸ ਵੇਲੇ ਰੱਬ ਦੀ ਰਹਿਮਤ ਜੋਸ਼ ਵਿੱਚ ਆਈ ਤੇ ਜ਼ਮਜ਼ਮ ਦਾ ਚਸ਼ਮਾ ਜਾਰੀ ਹੋਇਆ। ਅਬਦੁਲ ਮੁਤਲਬ ਨੂੰ 3 ਵਾਰੀ ਖਾਬ ਵਿੱਚ ਇਸ਼ਾਰਾ ਹੋਇਆ, ਜ਼ਮਜ਼ਮ ਵਾਲੀ ਥਾਂ ਟੱਪੋ। ਇਹ ਥਾਂ ਕੀੜਿਆਂ ਦੀ ਖੁੱਡ ਕੋਲ ਜੇ, ਇੱਥੇ ਕਾਂ ਵੀ ਚੁੰਝ ਮਾਰਨਗੇ। ਜਦੋਂ ਉਹਨਾਂ ਇੱਥੇ ਕਈ ਮਾਰੀ ਤੇ ਹੇਠੋਂ ਪਾਣੀ ਦਾ ਚਸ਼ਮਾ ਨਿਕਲ ਆਇਆ। ਕੁਝ ਤਲਵਾਰਾਂ ਤੇ ਸੋਨੇ ਦੇ ਹਰਨ ਦੇ ਬੁੱਤ ਜਿਹੜੇ ਉਸ ਵੇਲੇ ਕਾਬੇ ਵਿੱਚ ਰੱਖ ਦਿੱਤੇ ਗਏ ਸਨ। ਇਹ ਹਜ਼ੂਰ ਪਾਕ ਦੀ ਪੈਦਾਇਸ਼ ਤੋਂ ਥੋੜ੍ਹੇ ਦਿਨ ਪਹਿਲਾਂ ਦਾ ਵਾਕਿਆ ਹੈ। ਹਜ਼ੂਰ ਪਾਕ ਨੇ ਫਰਮਾਇਆ, ਇਸ ਚਸ਼ਮੇ ਦਾ ਪਾਣੀ ਸਾਰੀ ਦੁਨੀਆ ਨਾਲੋਂ ਬਰਕਤ ਵਾਲਾ ਹੈ। 40 ਦਿਨ ਖਾਣ ਪੀਣ ਤੋਂ ਬਗੈਰ ਇਹ ਪਾਣੀ ਪੀ ਕੇ ਇਨਸਾਨ ਜ਼ਿੰਦਾ ਰਹਿ ਸਕਦਾ ਹੈ। ਜਦੋਂ ਇਹ ਫੁੱਟਿਆ ਤੇ ਹਜ਼ਰਤ ਹਾਜਰਾ ਨੇ ਉਹਦੇ ਦੁਆਲੇ ਵੱਟ ਬਣਾ ਦਿੱਤੀ ਤੇ ਨਾਲੇ ਫਰਮਾਇਆ, ਜ਼ਮ ਜ਼ਮ ਠਹਿਰ ਠਹਿਰ। ਤੇ ਜੇ ਹਜ਼ਰਤ ਹਾਜਰਾ ਠਹਿਰ ਠਹਿਰ ਨਾ ਕਹਿੰਦੀ ਤੇ ਰੱਬ ਦੀ ਰਹਿਮਤ ਏਡੇ ਜੋਸ਼ ਵਿੱਚ ਸੀ, ਇਹ ਪਾਣੀ ਸਾਰੀ ਦੁਨੀਆ ਤੇ ਫੈਲ ਜਾਂਦਾ। ਹਜ਼ਰਤ ਅਬਦੁਲ ਮੁਤਲਿਬ ਦੇ ਅੱਗੇ 10 ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਅਬਦੁੱਲਾ ਸੀ। ਅਬਦੁਲ ਮੁਤਲਿਬ ਨੇ ਮੰਨਤ ਮੰਨੀ, ਜੇ ਮੇਰੇ 10 ਪੁੱਤਰ ਹੁਸ਼ਿਆਰ ਹੋਣ ਤੇ ਇੱਕ ਪੁੱਤ ਅੱਲਾ ਦੀ ਰਾਹ ਵਿੱਚ ਕੁਰਬਾਨ ਕਰ ਦਿਆਂਗਾ। ਜਦੋਂ ਸਭੇ ਜਵਾਨ ਤੇ ਗੱਭਰੂ ਹੋ ਪਏ ਤੇ ਮੰਨਤ ਪੂਰੀ ਕਰਨ ਦਾ ਧਿਆਨ ਆਇਆ। ਕਾਬੇ ਦੇ ਮੁਜਾਵਰ ਨੇ ਗੁਣਾ ਪਾਇਆ ਤੇ ਅਬਦੁੱਲਾ ਦਾ ਨਾਮ ਨਿਕਲਿਆ। ਕੁਰੈਸ਼ ਦੇ ਸਰਦਾਰਾਂ ਸੋਚਿਆ, ਕਿਤੇ ਸੱਚਮੁੱਚ ਹਜ਼ਰਤ ਇਬਰਾਹੀਮ ਦੀ ਸੁਨਨਤ ਪੂਰੀ ਨਾ ਹੋ ਜਾਵੇ। ਇਹਨਾਂ ਅਬਦੁਲ ਮੁਤਲਬ ਨੂੰ ਸਲਾਹ ਦਿੱਤੀ ਭਈ ਅਬਦੁੱਲਾ ਦੇ ਬਦਲੇ ਊਠ ਕੁਰਬਾਨ ਕਰ ਦਿਓ। ਤੇ ਜਦੋਂ ਅਬਦੁੱਲਾ ਨੇ ਊਠਾਂ ਦੇ ਨਾਮ ਦਾ ਗੁਣਾ ਪਾਇਆ ਤੇ 100 ਦੀ ਗਿਣਤੀ ਤੇ ਜਾ ਕੇ ਊਠਾਂ ਦਾ ਨਾਵਾਂ ਨਿਕਲਿਆ। ਇਸ ਤਰ੍ਹਾਂ ਅਬਦੁੱਲਾ ਬਚ ਗਏ ਤੇ ਊਠ ਜ਼ਬਾ ਹੋ ਗਏ। ਨਬੀਆਂ ਦਾ ਖਾਨਦਾਨ ਬੜਾ ਸ਼ਰੀਫ ਹੁੰਦਾ ਹੈ। ਕਮਲੀ ਵਾਲੇ ਦਾ ਖਾਨਦਾਨ ਵੀ ਬੇਐਬ ਤੇ ਬੜੀਆਂ ਇੱਜ਼ਤਾਂ ਵਾਲਾ ਸੀ। ਦੂਜਾ ਕੋਈ ਕੂੜਮਾ ਇਹਨਾਂ ਦੀ ਰੀਸ ਨਾ ਕਰ ਸਕਿਆ। ਵੱਡੇ ਵੱਡੇ ਖਾਨਦਾਨੀ ਕੂੜਮੇ ਹਾਸ਼ਮੀਆਂ ਨਾਲ ਮੋਢੇ ਮਿਲਾਉਣ ਦੀ ਖਾਹਿਸ਼ ਕਰਦੇ ਰਹੇ, ਪਰ ਇਹਨਾਂ ਦੀ ਸ਼ਰਾਫਤ ਤੇ ਵਡਿਆਈ ਦਾ ਮੁਕਾਬਲਾ ਨਾ ਕਰ ਸਕੇ। ਅਬਦੁੱਲਾ ਦੀ ਸ਼ਾਦੀ ਤੇ ਮੌਤ। ਹਜ਼ਰਤ ਅਬਦੁੱਲਾ ਜਦੋਂ ਬਲੂਗਤ ਨੂੰ ਪਹੁੰਚੇ, ਜਵਾਨ ਹੋਏ ਤੇ ਇਹਨਾਂ ਵਾਸਤੇ ਰਿਸ਼ਤੇ ਦੀ ਢੂੰਡ ਬਾੜ ਹੋਈ। ਔੜਕ ਜ਼ੋਰਾ ਕਬੀਲੇ ਦੀ ਪਾਕ ਦਾਮਨ ਬੀਬੀ ਆਮਨਾ ਨਾਲ ਸੰਜੋਗ ਮਿਲਿਆ ਤੇ ਨਿਕਾਹ ਹੋ ਗਿਆ। ਅਬਦੁਲ ਮੁਤਲਿਬ ਨੇ ਬੜੀਆਂ ਰੀਝਾਂ ਤੇ ਸਗਨਾਂ ਨਾਲ ਵਿਆਹ ਕੀਤਾ। ਇਹ ਬੀਬੀ ਪੇਕਿਆਂ ਤੇ ਸਹੁਰਿਆਂ ਵੱਲੋਂ ਸਾਊਜ਼ਾਦੀ ਸੀ। ਇਸ ਤਰ੍ਹਾਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਨਕੇ ਤੇ ਦਾਦਕੇ ਉੱਚੇ, ਨੇਕ ਤੇ ਖਾਨਦਾਨੀ ਸਨ। ਰਵਾਜ ਮੁਜਬ ਹਜ਼ਰਤ ਅਬਦੁੱਲਾ ਵਿਆਹ ਤੋਂ 3 ਦਿਨ ਪਿੱਛੇ ਸਹੁਰੇ ਰਹੇ। ਵਿਆਹ ਤੋਂ ਕੁਝ ਚਿਰ ਪਿੱਛੋਂ ਅਬਦੁੱਲਾ ਸੁਦਾਗਰੀ ਵਾਸਤੇ ਸ਼ਾਮ ਵੱਲ ਗਏ। ਬੇਵਪਾਰ ਦਾ ਮਾਲ ਵੇਚ ਕੇ ਜਦੋਂ ਯਸਰਬ ਪਹੁੰਚੇ ਤੇ ਬਿਮਾਰ ਹੋ ਗਏ। ਹੁਣੀ ਵਰਤੀ ਤੇ ਆਪ ਉੱਥੇ ਹੀ ਕੂਚ ਕਰ ਗਏ। ਇੱਧਰ ਬੀਬੀ ਆਮਨਾ ਦੇ ਮੱਥੇ ਤੇ ਆਸਾਂ ਦਾ ਨੂਰ ਢਲਕਣ ਲੱਗ ਪਿਆ। ਇਬਰਾ ਦਾ ਵਾਕਿਆ। ਮੱਕਾ ਅਰਬ ਦਾ ਮਜ਼ਹਬੀ ਗੜ੍ਹ ਸੀ।
ਅਰਬ, ਸ਼ਾਮ, ਯਮਨ ਦੇ ਲੋਕੀ ਇੱਥੇ ਆਣ ਕੇ ਤਵਾਫ ਕਰਦੇ ਸਨ। ਯਮਨ ਦੇ ਹਬਸ਼ੀ ਬਾਦਸ਼ਾਹ ਇਬਰਾ ਦੇ ਦਿਲ ਵਿੱਚ ਹਸਦ ਜਾਗਿਆ। ਉਹ ਸੋਚਿਆ ਜੇ ਮੱਕੇ ਵਿੱਚੋਂ ਅੱਲਾ ਦਾ ਘਰ ਚੁੱਕ ਲਿਆ ਜਾਵੇ, ਇੱਧਰ ਯਮਨ ਵਿੱਚ ਇੱਕ ਵੱਡਾ ਗਰਜਾ ਤਿਆਰ ਕਰ ਲਿਆ ਜਾਵੇ ਤੇ ਮੱਕੇ ਦੀ ਸਾਰੀ ਰੌਣਕ ਮੁੱਕ ਜਾਏਗੀ। ਸਭੇ ਲੋਕੀ ਯਮਨ ਆ ਕੇ ਮੱਥਾ ਟੇਕਣਗੇ, ਨਾਲੇ ਯਮਨ ਦਾ ਵਪਾਰੀ ਵੱਧੇ ਫੁੱਲੇਗਾ। ਇਹ ਸੋਚ ਕੇ ਉਸ ਬੜੇ ਲਾਮ ਲਸ਼ਕਰ ਹਾਥੀ ਘੋੜੇ ਲੈ ਕੇ ਮੱਕੇ ਤੇ ਚੜਾਈ ਕਰ ਦਿੱਤੀ। ਜਦੋਂ ਯਮਨ ਤੋਂ ਟੁਰਿਆ ਤੇ ਬਨੂ ਸਕੀਫ ਤੇ ਅਬੂ ਰਨਮਾਲ ਨੂੰ ਮੱਕੇ ਲੈ ਜਾਣ ਵਾਸਤੇ ਰਾਹ ਦਾ ਜਾਣੂ ਬਣਾ ਕੇ ਭੇਜਿਆ, ਪਰ ਉਹ ਮੁਫਮਸ ਤਾਇਫ ਦੀ ਜੂਹ ਵਿੱਚ ਪਹੁੰਚ ਕੇ ਮਰ ਗਿਆ ਤੇ ਅਰਬਾਂ ਇਹਦੀ ਕਬਰ ਤੇ ਪੱਥਰ ਮਾਰੇ। ਇਹ ਰਸਮ ਹੁਣ ਤੀਕਰ ਜਾਰੀ ਏ, ਅਜੇ ਵੀ ਉਹਦੀ ਕਬਰ ਤੇ ਪੱਥਰ ਮਾਰੇ ਜਾਂਦੇ ਨੇ। ਇਬਰਾ ਦੇ ਲਸ਼ਕਰ ਵਿੱਚ ਇੱਕ ਵੱਡਾ ਹਾਥੀ ਸੀ ਜਿਹਦਾ ਨਾਮ ਮਹਮੂਦ ਸੀ। ਉਹ ਬੈਤੁੱਲਾ ਵੱਲੇ ਮੂੰਹ ਨਹੀਂ ਸੀ ਕਰਦਾ ਤੇ ਜਦੋਂ ਪਿਛਾਂ ਮੁੜਦੇ ਤੇ ਦੌੜਨ ਲੱਗ ਪੈਂਦਾ ਸੀ। ਯਮਨ ਦਾ ਬਾਦਸ਼ਾਹ ਆਪਣੇ ਵੱਲੋਂ ਕਾਬੇ ਦੀ ਅਲਖ ਲਾਣ ਆ ਗਿਆ। ਇਹ ਖਬਰ ਸੁਣ ਕੇ ਮੱਕੇ ਦੇ ਰਹਿਣ ਵਾਲੇ ਸਰਦਾਰਾਂ ਨੂੰ ਫਿਕਰ ਪਿਆ, ਪਰ ਇਹ ਕਮਜ਼ੋਰ ਏਡੇ ਜ਼ੋਰਾਵਰ ਨਾਲ ਕਿਸ ਤਰ੍ਹਾਂ ਮੁਕਾਬਲਾ ਕਰ ਸਕਦੇ ਸਨ। ਹੈਰਾਨ ਹੋ ਕੇ ਚੁੱਪ ਕਰ ਰਹੇ। ਇੱਧਰ ਇਬਰਾ ਦੇ ਲਸ਼ਕਰੀਆਂ ਕੁਰੈਸ਼ੀਆਂ ਦੇ ਊਠ ਵੀ ਕਾਬੂ ਕਰ ਲਏ ਜਿਹੜੇ ਮੱਕੇ ਦੀ ਜੂਹ ਵਿੱਚ ਚਰਦੇ ਸਨ। ਅਬਦੁਲ ਮੁਤਲਿਬ ਆਪਣੇ ਊਠ ਛੁਡਾਉਣ ਲਈ ਇਬਰਾ ਕੋਲ ਗਏ ਤੇ ਉਹਨੂੰ ਆਖਿਆ, ਸਾਡੇ ਊਠ ਛੱਡ ਦੇ। ਇਬਰਾ ਅਬਦੁਲ ਮੁਤਲਿਬ ਦਾ ਸਵਾਲ ਸੁਣ ਕੇ ਹੱਸਿਆ ਤੇ ਆਖਣ ਲੱਗਾ, ਤੈਨੂੰ ਊਠਾਂ ਦਾ ਫਿਕਰ ਲੱਗਾ ਏ, ਮੈਂ ਤੇ ਕਾਬੇ ਤੇ ਹਲ ਚਲਾਣ ਆਇਆ। ਅਬਦੁਲ ਮੁਤਲਿਬ ਨੇ ਅੱਗੋਂ ਜਵਾਬ ਦਿੱਤਾ, ਇਹ ਊਠ ਮੇਰੇ ਨੇ, ਮੈਂ ਲੈਣ ਆਇਆ। ਕਾਬਾ ਮੇਰਾ ਨਹੀਂ, ਉਹ ਰੱਬ ਦਾ ਘਰ ਏ, ਰੱਬ ਆਪ ਉਹਦੀ ਹਿਫਾਜ਼ਤ ਕਰੇਗਾ। ਇਬਰਾ ਇਹ ਗੱਲ ਸੁਣ ਕੇ ਹੈਰਾਨ ਹੋਇਆ ਤੇ ਗੁੱਸੇ ਵਿੱਚ ਆਣ ਕੇ ਊਠ ਛੱਡ ਦਿੱਤੇ। ਨਾਲ ਹੀ ਫੌਜ ਨੂੰ ਹੁਕਮ ਦਿੱਤਾ, ਭਈ ਹਾਥੀਆਂ ਨਾਲ ਚੜਾਈ ਕਰ ਦਿਓ। ਮੱਕੇ ਦੇ ਵਸਨੀਕ ਡਰ ਦੇ ਮਾਰੇ ਪਹਾੜਾਂ ਵਿੱਚ ਜਾ ਲੁਕੇ। ਹਰ ਪਾਸਿਓਂ ਬਿਆਸਾ ਹੋ ਕੇ ਅਬਦੁਲ ਮੁਤਲਿਬ ਨੇ ਕਾਬੇ ਦਾ ਗਿਲਾਫ ਫੜ ਕੇ ਦੁਆ ਕੀਤੀ, ਯਾ ਰੱਬ ਸੱਚਿਆ, ਆਪਣੇ ਘਰ ਨੂੰ ਆਪ ਸੰਭਾਲ। ਕਹਿੰਦੇ ਨੇ ਉਸੇ ਵੇਲੇ ਕੁਝ ਡਰਾਉਣੀਆਂ ਆਵਾਜ਼ਾਂ ਆਈਆਂ। ਲੋਕਾਂ ਜਦੋਂ ਉਤਾਂ ਅਸਮਾਨ ਵੱਲ ਤੱਕਿਆ ਤੇ ਅਬਾਬੀਲਾਂ ਦਾ ਲਸ਼ਕਰ ਨਜ਼ਰੀ ਪਿਆ। ਉਹਨਾਂ ਜਾਨਵਰਾਂ ਨੇ ਲਸ਼ਕਰ ਤੇ ਕੈਂਕਰਿਆਂ ਤੇ ਰੋੜਿਆਂ ਦਾ ਮੀਂਹ ਵਰਸਾ ਦਿੱਤਾ। ਵੇਖਦਿਆਂ ਰੱਬੀ ਕਾਰ ਨਾਜ਼ਲ ਹੋਇਆ ਤੇ ਸਾਰਾ ਲਾਮ ਲਸ਼ਕਰ ਵਿੱਚੇ ਹਾਥੀ ਘੋੜੇ ਪਿੰਜੀ ਹੋਈ ਰੂਹ ਵਾਂਗੂ ਹੋ ਗਏ ਤੇ ਅੱਲਾਹ ਪਾਕ ਨੇ ਆਪਣੇ ਘਰ ਦੀ ਆਪ ਹਿਫਾਜ਼ਤ ਕੀਤੀ। ਇਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਤੋਂ 55 ਦਿਨ ਪਹਿਲਾਂ ਦਾ ਵਾਕਿਆ ਹੈ। ਇਹਦਾ ਜ਼ਿਕਰ ਕੁਰਾਨ ਵਿੱਚ ਇੰਜ ਆਇਆ ਹੈ, ਅਲਮ ਤਰਾ ਕੈਫਾ ਫਅਲ ਰੱਬੁਕਾ ਬਿਅਸਹਾਬਿਲ ਫੀਲ ਅਲਮ ਯਜਅਲ ਕੈਦਹੁਮ ਫੀ ਤਦਲੀਲਿਮ व अरसल अलैहिम तैरन अबाबील तरमीहिम बिहिजारतिम मिन सिज्जीलिन फजअलहुम कासफिम माकूल। तुसां वेख लिया ਭਈ ਹਾਥੀਆਂ ਵਾਲਿਆਂ ਨਾਲ ਰੱਬ ਨੇ ਕੀ ਕੀਤਾ। ਇਹਨਾਂ ਦੀਆਂ ਸਭੇ ਤਦਬੀਰਾਂ ਝੂਠੀਆਂ ਹੋ ਗਈਆਂ ਤੇ ਉਹਨਾਂ ਉੱਤੇ ਡਾਰਾਂ ਦੀਆਂ ਡਾਰਾਂ ਅਬਾਬੀਲਾਂ ਭੇਜੀਆਂ, ਜਿਨ੍ਹਾਂ ਇਸ ਲਸ਼ਕਰ ਤੇ ਕੈਂਕਰੀਆਂ ਸੁੱਟੀਆਂ ਤੇ ਇਹਨਾਂ ਨੂੰ ਖਾਧੀ ਹੋਈ ਤੂੜੀ ਵਾਂਗੂ ਦੁਣਕ ਸਟਿਆ।